ਪੰਜਾਬੀ ਮੀਡੀਆ ਗਰੁੱਪ ਦੇ ਪ੍ਰਬੰਧ ਹੇਠ ਇਲਾਕਾਈ ਅਖਬਾਰਾਂ ਦੀਆਂ ਔਕੜਾਂ ਦੇ ਸਿਰਨਾਵੇ ਨਾਲ ਉਚੇਚਾ ਸੈਮੀਨਾਰ ਪੰਜਾਬ ਹਾਊਸ ਲਾਹੌਰ ਅੰਦਰ ਹੋਇਆ, ਜਿਹਦੇ ਵਿੱਚ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਮੁੱਖ ਨਾਵਾਂ ਰਲਤ ਕੀਤੀ ਤੇ ਆਖਿਆ ਕਿ ਅੱਜ ਦੇ ਦੌਰ ਵਿੱਚ ਸਹਾਫਤ ਕਰਨਾ ਪਹਿਲੇ ਦੀ ਨਿਸਬਤ ਹੋਰ ਔਖਾ ਹੋ ਗਿਆ ਕਿ ਤੁਸੀਂ ਅਗਰ ਕਲਮ ਨਾਲ ਲਿਖਣਾ ਹੈ ਜਾਂ ਜ਼ਬਾਨ ਨਾਲ ਸੱਚ ਬੋਲਣਾ ਹੈ ਤੇ ਉਹ ਤੁਸੀਂ ਤੇ ਆਪਣਾ ਫਰਜ਼ ਅਦਾ ਕਰ ਦਿੱਤਾ। ਮੁਆਸ਼ਰੇ ਦੇ ਵਿੱਚ ਬੈਠੇ ਹੋਏ ਉਹ ਝੂਠ ਉਹਨੂੰ ਕਿੰਨਾ ਬਰਦਾਸ਼ਤ ਕਰਦੇ ਨੇ ਜਿਹੜੇ ਤੁਹਾਡੇ ਸੱਚ ਤੋਂ ਬਜ਼ਾਹਿਰ ਤਾਕਤਵਰ ਵੀ ਨੇ, ਔਰ ਉਹਨਾਂ ਦੇ ਹੱਥਾਂ 'ਚ ਜਿਹੜੀ ਝੂਠ ਦੀ ਤਾਕਤ ਹੈ ਉਹ ਬਜ਼ਾਹਿਰ ਜ਼ਿਆਦਾ ਹੈ। ਇਸੇ ਕਰਕੇ ਇੱਕ ਸਹਾਫੀ ਜਿਹੜਾ ਹੈ ਉਹ ਜਦ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦਾ ਹੈ ਤੇ ਉਹਦੇ ਲਈ ਸਹਾਫਤ ਕਰਨਾ ਜਾਂ ਸੱਚ ਕਹਿਣਾ, ਸੱਚ ਲਿਖਣਾ, ਸੱਚ ਬੋਲਣਾ ਤੇ ਔਖਾ ਨਹੀਂ ਹੈ। ਉਹਦਾ ਹਿਫਾਜ਼ਤ ਕਰਨਾ, ਉਹਦਾ ਪਾਲਣ ਕਰਨਾ, ਉਹਨੂੰ ਬਰਦਾਸ਼ਤ ਕਰਨਾ ਉਸ ਤੋਂ ਜ਼ਿਆਦਾ ਔਖਾ ਹੈ। ਅੱਜ ਜਦ ਅਸੀਂ ਆਇਨਾ ਜਾਂ ਸ਼ੀਸ਼ਾ ਵੇਖਣ ਦੀ ਰਵਾਇਤ ਤੋਂ ਮੂੰਹ ਮੋੜ ਰਹੇ ਹਾਂ, ਸੱਚ ਸੁਣਨ, ਸੱਚ ਬਰਦਾਸ਼ਤ ਕਰਨ ਦੀ ਰਵਾਇਤ ਨਾਪੈਦ ਹੋ ਰਹੀ ਹੈ, ਅਜਿਹੇ ਮੁਆਸ਼ਰੇ ਦੇ ਵਿੱਚ ਜਦ ਕੋਈ ਸਹਾਫੀ ਗੱਲ ਕਰਦਾ ਹੈ, ਜਦ ਕੋਈ ਸਹਾਫੀ ਸੱਚ ਵਿਖਾਉਂਦਾ ਹੈ ਤੇ ਉਹਦੇ ਉੱਤੇ ਬਹੁਤ ਸਾਰੇ ਇਲਜ਼ਾਮਾਤ ਦੇ ਨਾਲ ਨਾਲ ਇਹ ਇਲਜ਼ਾਮ ਵੀ ਆਉਂਦਾ ਹੈ ਕਿ ਇਹ ਕਿਸੇ ਖਾਸ ਏਜੰਡੇ ਦੇ ਉੱਤੇ ਕੰਮ ਕਰ ਰਿਹਾ ਹੈ। ਹਕੂਮਤਾਂ ਨਾਲ ਜਿਸ ਤਰ੍ਹਾਂ ਅਸੀਂ ਪਹਿਲੇ ਲੜਦੇ ਆਏ ਹਾਂ ਉਹਦੇ ਵਿੱਚ ਹੋਰ ਸ਼ਿੱਦਤ ਪੈਦਾ ਕਰਨੀ ਪੈਗੀ, ਔਰ ਇਹਦੇ ਵਾਸਤੇ ਕਲਚਰ, ਅਦਬ ਜਾਂ ਇਹ ਸਾਰੀਆਂ ਚੀਜ਼ਾਂ ਵਾਸਤੇ ਅਗਰ ਅਸੀਂ ਗੱਲ ਕਰਨੀ ਹੈ ਤਾਂ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਡਾ ਅਖਬਾਰ ਜਿਹੜਾ ਅਸੀਂ ਕਹਿ ਦਿੰਦੇ ਹਾਂ ਕਿ ਚੌਥਾ ਸਤੂਨ ਹੈ ਉਹ ਮਜ਼ਬੂਤ ਨਹੀਂ ਹੋਏਗਾ। ਮੀਡੀਆ, ਪੰਜਾਬੀ ਮੀਡੀਆ ਮਜ਼ਬੂਤ ਨਹੀਂ ਹੋਏਗਾ ਤੇ ਪੰਜਾਬੀ ਦੀ ਗੱਲ ਨਹੀਂ ਹੋਏਗੀ। ਪਹਿਲੇ ਅਸੀਂ ਮਜ਼ਬੂਤ ਹੋਈਏ ਔਰ ਉਹਦੇ ਵਾਸਤੇ ਤੁਹਾਨੂੰ ਹਕੂਮਤਾਂ ਨਾਲ ਲੜਨਾ ਪਏਗਾ। ਭੱਟ ਸਾਹਿਬ, ਅਸੀਂ, ਮੈਂ, ਮੇਰੇ ਦੋਸਤ, ਮੇਰਾ ਪੂਰਾ ਟੱਬਰ ਇਹਦੇ ਵਾਸਤੇ ਹਾਜ਼ਰ ਹੈ, ਤਨ ਮਨ ਜਾਨ ਨਾਲ। ਤੁਹਾਡੇ ਮਗਰ ਹਾਂ, ਤੁਹਾਡੇ ਪਿੱਛੇ ਇਨਸ਼ਾਅੱਲਾ, ਤੁਹਾਡੇ ਤੋਂ ਅੱਗੇ ਖੜੇ ਹੋਵਾਂਗੇ। ਅੱਜ ਚੂੰਕਿ ਅਸੀਂ ਇਕੱਠੇ ਹੋਏ ਹਾਂ ਤਾਂ ਫਾਇਦਾ ਉਠਾਉਂਦੇ ਹੋਏ ਅਸੀਂ ਸਾਡਾ ਇੱਕ ਮਸਲਾ ਹੈ ਕਿ ਜਿਹੜੇ ਆਮ ਪੰਜਾਬੀ ਪਰਚੇ ਨੇ ਜਿਨ੍ਹਾਂ ਨੂੰ ਅਸੀਂ ਸੂਬਾਈ ਪਰਚੇ ਜਾਂ ਛੋਟੇ ਅਖਬਾਰਾਤ ਆਉਂਦੇ ਹਾਂ, ਨਾਨ APNS ਜਾਂ ਜਿਹੜੇ ਡਿਸਟ੍ਰਿਕਟ ਤੋਂ ਛਪਦੇ ਨੇ, ਗੁਜਰਾਂਵਾਲਾ, ਸਿਆਲਕੋਟ, ਖਾੜੀਆਂ, ਉਹਨਾਂ ਦੀ ਕਸਮ ਪੁਰਸੀ ਜਾਂ ਉਹਨਾਂ ਦੇ ਮਸਾਇਲ ਜਿਹੜੇ ਨੇ ਉਹ 'ਤੇ ਕੋਈ ਅਦਾਰਾ ਤਵੱਜੋ ਨਹੀਂ ਦਿੰਦਾ, ਔਰ ਉਹਨਾਂ ਦੇ ਮਾਲੀ ਮੁਸ਼ਕਿਲਾਤ, ਉਹਨਾਂ ਦੇ ਮਸਾਇਲ, ਉਹਨਾਂ ਇਸ਼ਤਿਹਾਰਾਤ ਦਾ ਅਸੂਲ ਇੰਨਾ ਮੁਸ਼ਕਿਲ ਹੈ ਕਿ ਉਹਨਾਂ ਦੀ ਜ਼ਿੰਦਗੀ ਅਜੀਬ ਨਹੀਂ ਹੈ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਇਲਾਕਾਈ ਸਹਾਫਤ ਦੇ ਨਾਲ ਨਾਲ ਪੰਜਾਬੀ ਅਖਬਾਰਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਨੇ, ਜਿਨ੍ਹਾਂ ਪਾਰੋਂ ਪੰਜਾਬੀ ਸਹਾਫਤ ਬੜੀ ਮੁਸ਼ਕਿਲ ਨਾਲ ਆਪਣਾ ਆਪ ਸੰਭਾਲ ਰਹੀ ਹੈ। ਮਤਲਬ ਇਨ ਹਾਲਾਤ ਦੇ ਅੰਦਰ ਜਿਹੜੇ ਦੋਸਤ ਆਪਣੀ ਮਾਦਰੀ ਜ਼ਬਾਨ ਨੂੰ ਪ੍ਰਮੋਟ ਕਰ ਰਹੇ ਨੇ, ਜਿਹਨਾਂ ਜਿਸ ਵਿੱਚ ਭੱਟ ਸਾਹਿਬ ਨੇ ਜਾਂ ਜਿਸ ਤਰ੍ਹਾਂ ਬਾਕੀ ਹੋਰ ਦੋਸਤ ਨੇ, ਯਕੀਨਨ ਉਹ ਲੋਕ ਕਾਬਲੇ ਤਾਰੀਫ ਹਨ। ਔਰ ਖਸੂਸਨ ਸਹਾਫਤ ਦਾ ਜਿਸ ਹਵਾਲੇ ਨਾਲ ਜਾਂ ਜਿਸ ਲੈਵਲ 'ਤੇ ਤਅੱਲਕ ਹੈ, ਅੱਗੇ ਬੜੀ ਜ਼ਬਰਦਸਤ ਪੁਆਇੰਟ ਆਊਟ ਕੀਤਾ ਹੈ ਮੇਰੇ ਭਾਈ ਸ਼ਹਦਾਦ ਸ਼ਰਾਈ ਸਾਹਿਬ ਨੇ ਕਿ ਮਕਾਮੀ ਮਸਾਇਲ ਨੂੰ ਔਰ ਖਸੂਸਨ ਜਿਹੜਾ ਸਾਡਾ ਲੋਕਲ ਸਹਾਫੀ ਹੈ, ਲੇਕਿਨ ਇਸ ਦੀ ਅਫਸੋਸਨਾਕ ਜਿਹੜਾ ਪਹਿਲੂ ਇਹ ਹੋਏ ਵੇ ਕਿ ਗਵਰਨਮੈਂਟ ਇਸ ਲੈਵਲ 'ਤੇ ਕੋਈ ਕੰਮ ਨਹੀਂ ਕਰ ਰਹੀ, ਜਿਸ ਵਾਸਤੇ ਸਾਨੂੰ ਜਿਹੜੇ ਛੋਟੇ ਅਖਬਾਰਾਤ ਹਨ ਔਰ ਇਸ ਤਰ੍ਹਾਂ ਦੇ ਛੋਟੇ ਅਖਬਾਰਾਤ ਦੇ ਨਾਲ ਵਾਬਸਤਾ ਸਾਡੇ ਦੋਸਤ ਸਹਾਫੀ ਨੇ, ਉਹਨਾਂ ਦੀ ਜ਼ਿੰਦਗੀਆਂ ਦੇ ਅੰਦਰ ਉਸ ਲੈਵਲ 'ਤੇ ਕੋਈ ਖਾਤਰ ਤਬਦੀਲੀ ਨਹੀਂ ਹੋ ਪਾਈ। ਕਿ ਜਿਹੜੇ ਵੀ ਲੋਕ ਸਾਹਿਬ ਇਖਤਿਆਰ ਨੇ, ਜਿਹੜੇ ਬੈਠੇ ਨੇ, ਜਿਹੜੇ ਪਾਲਿਸੀਆਂ ਬਣਾਉਂਦੇ ਨੇ, ਉਹ ਇਹ ਜਿਹੜੇ ਪੁਰਾਣੇ ਦੌਰ ਸਨ ਕਿ ਜਿਹਦੇ 'ਚ ਜ਼ਿਲ੍ਹੇ ਦੇ ਆਪਣੀਆਂ ਹੁਕੂਮਤਾਂ ਹੁੰਦੀਆਂ ਸਨ ਜਾਂ ਜਿਹੜੇ ਜ਼ਿਲ੍ਹੇ ਦੀ ਹਕੂਮਤ ਹੁੰਦੀ ਸੀ, ਉਹ ਮੁਕਾਮੀ ਅਖਬਾਰਾਤ ਨੂੰ ਉੱਥੇ ਲੋਕਲ ਸਤਹ 'ਤੇ ਵੀ ਬਿਜ਼ਨਸ ਦਿੱਤਾ ਕਰਦੀ ਸੀ। ਅਗਰ ਉਹ ਦੁਬਾਰਾ ਬਹਾਲ ਕਰ ਦਿੱਤਾ ਜਾਏ ਤਾਂ ਲੋਕਲ ਅਖਬਾਰਾਤ ਦੀ ਕੁਝ ਜਿਹੜੀ ਮੁਸ਼ਕਿਲਾਤ ਨੇ ਉਹ ਹੱਲ ਹੋ ਸਕਦੀਆਂ। ਰਲਤੀਆਂ ਮੁਦੱਸਰ ਇਕਬਾਲ ਭੱਟ ਹੋਰਾਂ ਦੀ ਪੰਜਾਬ ਸੇਵਾ ਨੂੰ ਸਰਾਹੁੰਦਿਆਂ ਆਖਿਆ ਕਿ ਉਹ ਜਿੱਥੇ ਪੰਜਾਬੀ ਸਹਾਫਤ ਦਾ ਵੱਡਾ ਨਾਂ ਨੇ, ਉੱਥੇ ਹੀ ਉਹਨਾਂ ਅਸੂਲੀ ਬੁਨਿਆਦਾਂ ਉੱਤੇ ਅਜਿਹੇ ਲੋਕਾਂ ਦੀ ਵੀ ਜੰਗ ਲੜੀ ਹੈ ਜਿਹੜੇ ਇਹਨਾਂ ਦੇ ਨਜ਼ਰੀਆਤੀ ਮੁਖਾਲਫ ਸਨ। ਇਹ ਹੌਸਲਾ ਭੱਟ ਸਾਹਿਬ ਜਿਹੇ ਵੱਡੇ ਲੋਕਾਂ 'ਚ ਹੀ ਹੁੰਦਾ ਹੈ। ਲੇਕਿਨ ਮੈਂ ਦਾਦ ਦੇਣਾ ਮੁਦੱਸਰ ਇਕਬਾਲ ਭੱਟ ਸਾਹਿਬ ਨੂੰ ਕਿ ਇਹਨਾਂ ਨੂੰ ਅੱਜ ਤੋਂ 40 ਸਾਲ ਪਹਿਲੇ ਇਹ ਸਮਝ ਸੀ ਕਿ ਅਦਾਰਾ ਰਿਆਸਤ ਦਾ ਅਦਾਰਾ ਨਹੀਂ, ਇਹ ਸਮਾਜ ਦਾ ਅਦਾਰਾ ਹੈ। ਅਗਰ ਉਸ ਵਕਤ ਇਹਨੂੰ ਰਿਆਸਤ ਦਾ ਅਦਾਰਾ ਸਮਝਦੇ ਤਾਂ ਬੜੇ ਆਪਸ਼ਨ ਮੌਜੂਦ ਸਨ। ਉਸ ਵਕਤ ਦੇ ਸਹਾਫੀ ਹੁੰਦੇ ਥੋੜ੍ਹੇ ਜਿਹੇ ਸੀ, ਉਰਦੂ ਅਖਬਾਰ ਕੱਢਦੇ, ਅੰਗਰੇਜ਼ੀ ਅਖਬਾਰ ਕੱਢਦੇ, ਪੈਸੇ ਕਮਾਉਂਦੇ, ਜਾਇਜ਼ਾ ਹੁੰਦੀ। ਅੱਜ ਪੂਰੀ ਦੁਨੀਆ 'ਚ ਇਹਨਾਂ ਦੇ ਆਰਟੀਕਲ ਡਿਸਕਸ ਹੁੰਦੇ ਔਰ ਐਡਵਾਈਜ਼ਰ ਹੁੰਦੇ ਪ੍ਰਾਈਮ ਮਿਨਿਸਟਰ ਦੇ ਅੱਜ। ਅਤੇ ਲੇਕਿਨ ਇਹਨਾਂ ਨੇ ਉਹ ਔਕੜ ਜਿਹੜੀ ਹੈ ਨਾ ਉਹਨੂੰ ਜਾਣ ਬੁੱਝ ਕੇ ਇਖਤਿਆਰ ਕੀਤਾ ਔਰ ਇਹ ਸਮਝਦੇ ਹੋਏ ਇਖਤਿਆਰ ਕੀਤਾ ਕਿ ਨਹੀਂ, ਉਹ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਅਗੇਂਸਟ ਦਾ ਟਾਈਡ ਚੱਲਣਾ ਸੀ, ਔਰ ਅਗੇਂਸਟ ਦਾ ਟਾਈਡ ਚੱਲਣ ਵਾਸਤੇ ਇਹਨਾਂ ਨੇ ਇੰਤਖਾਬ ਕੀਤਾ ਪੰਜਾਬੀ ਜ਼ਬਾਨ ਦਾ। ਮੈਂ ਜਦੋਂ ਵੀ ਭੱਟ ਸਾਹਿਬ ਦੀਆਂ, ਮੁਦੱਸਰ ਇਕਬਾਲ ਭੱਟ ਸਾਹਿਬ ਦੀਆਂ ਖੂਬੀਆਂ ਗਿਣਨ ਬੈਠਣਾ ਵਾ ਨਾ, ਯਕੀਨ ਮੰਨੋ
ਗਿਣਤੀ ਘੱਟ ਪੈ ਜਾਂਦੀ ਹੈ, ਖੂਬੀਆਂ ਘੱਟ ਨਹੀਂ ਪੈਂਦੀਆਂ। ਦੋਸਤਾਂ ਦੇ ਦੋਸਤ ਨੇ, ਇਲਮੀ ਅਦਬੀ ਜਿਹੜੀਆਂ ਖੂਬੀਆਂ ਨੇ, ਜਿਹੜੀਆਂ ਉਹਨਾਂ ਦੀਆਂ ਇਲਮ ਔਰ ਅਦਬ ਦੇ ਹਵਾਲੇ ਨਾਲ ਜੋ ਉਹਨਾਂ ਨੇ ਸਾਰੀਆਂ ਆਪਣੀਆਂ ਖਿਦਮਾਤ ਦਿੱਤੀਆਂ, ਜਰਨਲਿਜ਼ਮ ਦੇ ਹਵਾਲੇ ਦੇ ਨਾਲ ਮੈਨੂੰ ਇਹ ਪਤਾ ਹੈ ਤੁਸੀਂ ਤੇ ਇਲਾਕਾਈ ਅਖਬਾਰਾਂ ਦੀ ਗੱਲ ਕਰ ਰਹੇ ਹੋ, ਤੁਸੀਂ ਤੇ ਰੀਜਨਲ ਨਿਊਜ਼ਪੇਪਰ ਦੀ ਗੱਲ ਕਰ ਰਹੇ ਹੋ। ਮੈਂ ਦੇਖਿਆ ਜੀਓ ਬੰਦ ਹੋਇਆ, ਬੋਲ ਬੰਦ ਹੋਇਆ, ਕੋਈ ARY ਬੰਦ ਹੋਇਆ। ਅਗਰ ਮੈਂ ਸਾਨੂੰ ਅੱਗੇ ਕਿਸੇ ਬੰਦੇ ਨੂੰ ਖੜੇ ਹੋ ਕੇ ਉਹਦੇ ਹੱਕ 'ਚ ਆਵਾਜ਼ ਉਠਾਉਂਦੇ ਦੇਖਿਆ ਤਾਂ ਉਹ ਮੁਦੱਸਰ ਇਕਬਾਲ ਬੱਟੇਗਾ ਸੀ। ਸਰ ਮੈਂ ਬਹੁਤ ਵੱਡਾ ਦਿਲ ਹੈ ਇਹਨਾਂ ਦਾ, ਬਹੁਤ ਵੱਡਾ ਹੌਸਲਾ ਹੈ, ਆਪਣੀ ਜੇਬ 'ਚ ਪੈਸੇ ਹੋਣ ਨਾ ਹੋਣ। ਮੈਂ ਇਹਨਾਂ ਨੂੰ ਦੇਖਿਆ ਕਿ ਜਦੋਂ ਬੋਲ ਬੰਦ ਸੀ, ਇਹ ਬੋਲ ਦੇ ਮੁਲਾਜ਼ਮੀ ਨੂੰ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਸਨ, ਉਹਨਾਂ ਨੂੰ ਤਨਖਾਹਾਂ ਦੇ ਕੇ ਆਉਂਦੇ ਰਹੇ ਨੇ। ਮੈਂ ਸੋਚਾਂ ਕਿ ਭੱਟ ਸਾਹਿਬ ਨੂੰ ਬੋਲਣਾ ਕੀ ਕੰਮ ਪੈਣਾ, ਕੋਈ ਕੰਮ ਨਹੀਂ, ਦੂਰ ਦਾ ਕੋਈ ਕੰਮ ਨਹੀਂ। ਮਾਲਕ ਵੀ ਨਹੀਂ ਜਾਣਦਾ, ਉੱਤੇ ਕਰਾਚੀ ਹੈੱਡ ਆਫਿਸ ਉੱਥੋਂ ਵੀ ਕੋਈ ਨਹੀਂ ਜਾਣਦਾ। ਇੱਕ ਬੰਦਾ ਇੱਥੇ ਬਹਿ ਕੇ ਆਉਂਦਾ, ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦਾ, ਉਹਨਾਂ ਦੇ ਅੱਗੇ ਖੜਾ ਹੁੰਦਾ। ਉਹ ਮੁਲਾਜ਼ਮਾਂ ਨੂੰ ਈਦ ਆਈ ਤਨਖਾਹ ਨਹੀਂ ਮਿਲਦੀ ਪਈ, ਉਹ ਕਹਿੰਦਾ ਮੈਂ ਪੱਲਿਓਂ ਜਨਾਬ ਇਹ ਫੜੋ 2 ਲੱਖ ਰੁਪਏ ਇਹਨਾਂ ਨੂੰ ਤਨਖਾਹਾਂ ਦਿਓ। ਤੇ ਇਹ ਆਮ ਬੰਦਾ ਇੰਨਾ ਹੌਸਲੇ ਵਾਲਾ ਨਹੀਂ ਹੋ ਸਕਦਾ। ਐਡਾ ਹੌਸਲਾ ਮੁਦੱਸਰ ਇਕਬਾਲ ਬੱਟ ਵਿੱਚ ਹੀ ਹੈਗਾ, ਹੋਰ ਕਿਸੇ 'ਚ ਨਹੀਂ। ਇਲਾਕਾਈ ਸਹਾਫਤ ਦੀਆਂ ਔਕੜਾਂ ਤਾਂ ਹੀ ਮੁੱਕਣਗੀਆਂ ਜਦ ਸਹਾਫੀ ਬਰਾਦਰੀ ਇਕਮੁੱਠ ਹੋ ਕੇ ਆਪਣੇ ਹੱਕਾਂ ਲਈ ਖਲੋਏਗੀ। ਕੈਮਰਾ ਟੀਮ ਮੁਹੰਮਦ ਫਾਰੂਕ ਤੇ ਮੁਹੰਮਦ ਸ਼ਹਿਰਯਾਰ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ TV, ਲਾਹੌਰ।